व्यूअर्स वेलकम बैक टू प्रोग्राम। सो व्यूअर्स गलबात करांगे साडे व्यूअर कोलों एक क्वेश्चन जिहड़ा पुछया गया है कि साडे के की सिख मजहब विच ग्रंथियां जां धार्मिक जथेदारां नूं कोई खास हक हासिल हैं। इस बारे आपां गलबात करन जा रहे हैं। सो असीं चाहांगे कि तुसां ने इस तरह बने रहना। देखण सुनने या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो कल दे लाइव चैट सीन आईडी तो साडे भैन जी ने एक सवाल पुछया सी और उन्हां दा सवाल तो उन्होंने ये फ्रेम किया सी कि भी ਜਿਹੜੇ पंजाब ਦੇ ग्रंथी ने जिवें उन्हां नूं स्पैशली देखिया जांदा है जां ट्रीट किया जांदा है, इवें ननकाना साहिब जां दूसरिਆਂ ਲਈ क्यों नहीं है। हालां पता नहीं ननकाना साहब बारे जां दूसरे उन्होंने क्यों इस किस्म का जिहड़ा उन्हां दे आया, लेकिन मैं इस तो यही किया कि वो ये जानना चाहुंदे ने कि की साडे धर्म दे विच किसी खास थां नाल संबंधित जां ओवरऑल जिहड़े धार्मिक, क्योंकि एक लफज उन्होंने भी ग्रंथी इस्तेमाल किया सी। हुण ज़ाहिर है जे तुसीं ग्रंथी दा सधारण अर्थ देखोगे तो ग्रंथ पढ़न वाले ग्रंथी है, ग्रंथ की देखभाल और साडे च असीं धार्मिक जबान च कहांगे जिहड़े गुरु ग्रंथ साहिब का प्रकाश करते हैं, उसनूं ओपन करते हैं, उसकी सेवा संभाल करते हैं। और यही लफज जिहड़ा है ये साडे रहतनामिਆਂ ਦੇ ਵਿੱਚ भी और ਜਦੋਂ ਅਸੀਂ ਪਹਿਲਾ ਹੁਕਮਨਾਮਾ और 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਜਿਹੜੀ ਪ੍ਰਕਾਸ਼ਮਾਨ ਕੀਤੀ ਜਾਂਦੀ ਹੈ ਹਰਮੰਦਰ ਸਾਹਿਬ ਦੇ ਅੰਦਰ, ਤੇ ਉਸ ਨੂੰ ਪਹਿਲਾ ਪ੍ਰਕਾਸ਼ਮਾਨ ਕਰਨ ਵਾਲੇ ਪਹਿਲਾ ਹੁਕਮਨਾਮਾ ਲੈਣ ਵਾਲੇ ਬਾਬਾ ਬੁੱਢਾ ਜੀ ਨੂੰ ਅਸੀਂ ਸਿੱਖ ਮਜ਼ਹਬ ਦੇ ਪਹਿਲੇ ਗ੍ਰੰਥੀ ਦੇ ਤੌਰ ਤੇ ਜਿਹੜਾ ਉਹਨਾਂ ਨੂੰ ਅਸੀਂ ਆਦਰ ਦਿੰਦੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਧਰਮ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਸਿੱਖੀ ਦੇ ਵਿੱਚ ਭਾਈ ਭਾਈ ਦਾ ਕਨਸੈਪਟ ਹੈ। ਇਹ ਭਰਾ, ਭਾਈ ਦਾ ਮਤਲਬ ਹੀ ਭਰਾ ਹੈ। ਇਸ ਲਈ ਜਦੋਂ ਕੋਈ ਵੀ ਦੋ ਸਿੱਖ ਇੱਕ ਦੂਜੇ ਨੂੰ ਐਡਰੈਸ ਵੀ ਕਰਦੇ ਨੇ ਤੇ ਉਹ ਭਾਈ ਸਾਹਿਬ ਸਭ ਤੋਂ ਵੱਡਾ ਆਨਰ ਹੁੰਦਾ ਜਾਂ ਟਾਈਟਲ ਹੁੰਦਾ। और ਜਿਹੜੇ ग्रंथी ਸਿੰਘ गुरु ग्रंथ ਸਾਹਿਬ ਦੀ सेवा 'ਚ ਹੁੰਦੇ ਨੇ ਉਹਨਾਂ ਨੂੰ ਵੀ ਅਸੀਂ ਸਤਿਕਾਰ ਨਾਲ ਭਾਈ ਸਾਹਿਬ ਕਹਿ ਕੇ ਐਡਰੈਸ ਕਰਦੇ ਹਾਂ, ਕਿਉਂਕਿ ਭਾਈ ਦਾ ਮਤਲਬ ਭਰਾ ਹੈ। ਭਰਾ ਤੋਂ ਵੱਡਾ ਕੋਈ ਇਹੀ ਨਹੀਂ। ਜਿਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੇ ਰੋਲ ਅਦਾ ਕੀਤੇ ਨੇ, ਸ਼ਹੀਦੀਆਂ ਪਾਈਆਂ ਨੇ, ਸਾਰੀਆਂ ਜ਼ਿੰਦਗੀਆਂ ਗੁਰੂ ਦੀ ਮੱਤ ਦੇ ਗੁਰਮਤ ਦੇ ਪ੍ਰਚਾਰ ਚਲਾਈਆਂ ਨੇ, ਉਹਨਾਂ ਲਈ ਵੀ ਸਭ ਤੋਂ ਵੱਡਾ ਟਾਈਟਲ ਜਿਹੜਾ ਹੈ ਉਹ ਜਿਵੇਂ ਅਸੀਂ ਭਾਈ ਮਰਦਾਨਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਭਾਈ ਦਇਆ ਸਿੰਘ, ਪੰਜ ਪਿਆਰਿਆਂ ਲਈ ਵੀ ਸਾਡੇ ਲਈ ਲਫ਼ਜ਼ ਔਰ ਅਜੋਕੇ ਪੀਰੀਅਡ 'ਚ ਵੀ ਜਿਨ੍ਹਾਂ ਨੂੰ ਅਸੀਂ ਭਾਈ ਸਾਹਿਬ, ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਭਾਈ ਜੋਧ ਸਿੰਘ, ਇਹ ਸਾਰੇ ਉਹ ਨੇ ਜਿਨ੍ਹਾਂ ਨੇ ਬਹੁਤ ਖਿਦਮਾਤ ਅੰਜਾਮ ਦਿੱਤੀਆਂ, ਉਹਨਾਂ ਦੇ ਲਈ ਵੀ ਲਫ਼ਜ਼ ਭਰਾ ਹੈ। ਇਸ ਲਈ ਕੋਈ ਗ੍ਰੰਥੀ ਸਿੰਘ ਦੇ ਲਈ ਜਾਂ ਜੇ ਇਹਨੂੰ ਮੈਂ ਅੰਗਰੇਜ਼ੀ ਜਾਰਗਨ 'ਚ ਕਹਾਂ ਤੇ ਕਲਰਜੀ ਲਫ਼ਜ਼ ਕਿਹਾ ਜਾਂਦਾ ਹੈ। ਹੁਣ ਕਿਉਂਕਿ ਕਈ ਇਹਦਾ ਸ਼ਾਇਦ ਭੁਲੇਖਾ ਇਸ ਲਈ ਵੀ ਨਿਕਲਦਾ ਹੈ ਕਿ ਜਦੋਂ ਕਦੇ ਅਕਾਲ ਤਖਤ ਦੇ ਜਥੇਦਾਰ ਜਾਂ ਦੂਸਰੇ ਕੋਈ ਹੈੱਡ ਗ੍ਰੰਥੀ ਜਾਂ ਦੂਸਰੇ ਆਏ ਤੇ ਉਹਨੂੰ ਸਾਡੇ ਵੀ ਕਈ ਲੋਕ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੈ ਉਹ ਉਹਨੂੰ ਇੰਟਰੋਡਿਊਸ ਕਰਨ ਲੱਗਿਆ ਜਾਂ ਕਹਿਣ ਲੱਗਿਆ, ਕਹਿਣਗੇ ਜੀ ਕਿ ਹੀ ਇਜ਼ ਆਵਰ ਪੋਪ। ਹੁਣ ਇਹ ਠੀਕ ਹੈ ਵੀ ਉਹਨਾਂ ਦੀ ਕੋਈ ਨੀਅਤ ਮਾੜੀ ਨਹੀਂ ਹੁੰਦੀ ਵੀ ਉਹਨੂੰ ਪਾਵਰ, ਉਹਨਾਂ ਨੇ ਦੱਸਣਾ ਤਾਂ ਹੁੰਦਾ ਵੀ ਸਾਡੀ ਬਹੁਤ ਸਤਿਕਾਰਤ ਸ਼ਖਸੀਅਤ ਹੈ, ਪਰ ਉਹ ਭੁੱਲ ਜਾਂਦੇ ਨੇ ਕਿ ਜਦੋਂ ਬਾਹਰਲਿਆਂ ਨੂੰ ਤੁਸੀਂ ਪੋਪ ਕਹੋਗੇ ਫਿਰ ਇੱਕ ਡਿਫਰੈਂਟ ਕਨਸੈਪਟ ਆ ਜਾਂਦਾ ਹੈ, ਕਿਉਂਕਿ ਪੋਪ ਦਾ ਰੁਤਬਾ ਜਿਹੜਾ ਹੈ ਉਹ ਕਲਰਜੀ, ਉਹ ਰਿਲੀਜੀਅਸਲੀ ਉਹਦੇ ਕੋਲ ਬਹੁਤ ਹਕੂਕ ਨੇ, ਉਹਦਾ ਵਰਡ ਫਾਈਨਲ ਹੈ ਦੁਨੀਆ ਦੇ 800 ਮਿਲੀਅਨ ਜਾਂ 1 ਬਿਲੀਅਨ ਦੇ ਨੇੜੇ ਤੇੜੇ ਕੈਥੋਲਿਕਸ ਦੇ ਲਈ। ਔਰ ਤੁਸੀਂ ਦੇਖੋਗੇ ਕਿ ਜਦੋਂ ਪੋਪ ਕਿਤੇ ਜਾਂਦਾ ਹੈ ਕਿਵੇਂ ਕੈਥੋਲਿਕ ਉਹਦਾ ਹੱਥ ਚੁੰਮ ਰਹੇ ਹੁੰਦੇ ਨੇ ਜਾਂ ਕਿਵੇਂ ਉਸ ਤੋਂ ਬਲੈਸਿੰਗ ਲੈਂਦੇ ਨੇ ਜਾਂ ਉਸ ਤੋਂ, ਇਸ ਕਿਸਮ ਦਾ ਤਾਂ ਕੋਈ ਕਨਸੈਪਟ ਹੀ ਨਹੀਂ ਹੈ। ਸਾਡੇ ਤਾਂ ਭਾਈ ਭਾਈ ਸਾਹਿਬ ਹੈ। ਫਿਰ ਜਦੋਂ ਤੁਸੀਂ ਉਹ ਪੋਪ ਦੀ ਪੂਰੀ ਹਾਇਰਕੀ ਦੇਖਦੇ ਹੋ ਫਿਰ ਉਹਨਾਂ ਦੇ ਉੱਤੋਂ ਨਿਕਲਦੇ ਨੇ ਕਿਵੇਂ ਕਾਰਡੀਨਲ ਨੇ ਔਰ ਉਹਨਾਂ ਦੀਆਂ ਡਾਇਓਸੀਜ਼ ਨੇ, ਉਹਨਾਂ ਦੇ ਥੱਲੇ ਜਿਹੜੇ ਨੇ ਪ੍ਰੀਸਟ ਨੇ ਔਰ ਹੋਲੀ ਫਾਦਰ, ਔਰ ਸਾਡੇ ਕੋਈ ਹੋਲੀ ਜਾਂ ਕੋਈ ਇਸ ਕਿਸਮ ਦਾ ਕੋਈ ਪਾਰਟ ਨਹੀਂ ਹੈ। ਐਮੰਗਸ ਇਕੁਅਲਸ ਹੈ ਜੋ ਇਹ ਠੀਕ ਹੈ। ਔਰ ਐਮੰਗਸ ਇਕੁਅਲਸ ਵੀ ਇਹ ਤਾਂ ਵਕਤ ਦੀ ਲੋੜ ਨੇ, ਜਾਂ ਮੈਂ ਸਮਝਦਾ ਵੀ ਜਦੋਂ ਅਸੀਂ
ਆਪਣੇ ਫਰਜ਼ਾਂ ਤੋਂ ਗਾਫਲ ਹੁੰਦੇ ਆ, ਫਿਰ ਅਸੀਂ ਇੱਕ ਇੰਸਟੀਟਿਊਸ਼ਨਲਾਈਜ਼ ਕਰ ਦਿੰਦੇ ਆ ਕਿਸੇ ਸਿਸਟਮ ਨੂੰ। ਸਾਡੇ 'ਚ ਤਾਂ ਇਹ ਵੀ ਜੇ ਅਸੀਂ ਪੁਰਾਤਨ ਹਵਾਲੇ ਨਾਲ ਜਾਂ ਦੂਜੇ ਨਾਲ ਦੇਖੀਏ ਤਾਂ ਫਿਰ ਇਹੀ ਸੀ ਕਿ ਲੰਗਰ ਮੇ ਜੋ ਢੋਏ ਜਲ ਦੇਗ ਜੋ ਵਰਤਾਏ ਜਬੀ ਤभी तो वो सिख सतगुरु को प्यारा है, ਕਿ ਸਿੱਖ ਕਿਰਤੀ ਹੈ। ਔਰ ਇਹ ਜਿਵੇਂ ਕੈਥੋਲਿਕਸ ਦੇ ਵਿੱਚ ਜਾਂ ਈਵਨ ਹੁਣ ਤਾਂ ਕੁਝ ਪ੍ਰੋਟੈਸਟੈਂਟਸ ਦੀਆਂ ਵੀ ਡਿਨੋਮੀਨੇਸ਼ਨਸ ਨੇ ਜਿਹਨੂੰ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੇ ਥਾਪਿਆ ਹੋਇਆ ਪ੍ਰੀਸਟ, ਉਸ ਤੋਂ ਬਿਨਾਂ ਤੇ ਕੋਈ ਸਰਮਨ ਦੇ ਹੀ ਨਹੀਂ ਸਕਦਾ, ਉਸ ਆਲਟਰ ਤੇ ਖਲੋ ਹੀ ਨਹੀਂ ਸਕਦਾ। ਪਰ ਸਿੱਖਾਂ ਦੇ ਮਾਮਲੇ 'ਚ ਕੋਈ ਮਰਦ ਹੋਏ ਔਰਤ ਹੋਏ, ਸਿੱਖ ਪੰਜ ਕਕਾਰੀ ਹੋਣਾ ਚਾਹੀਦਾ ਹੈ, ਅੰਮ੍ਰਿਤ ਧਾਰੀ ਹੋਣਾ ਚਾਹੀਦਾ ਹੈ, ਉਹ ਅਰਦਾਸ ਵੀ ਕਰ ਸਕਦਾ ਹੈ, ਪ੍ਰੇਅਰ ਵੀ ਅੱਗੇ ਖਲੋ ਕੇ ਗੁਰੂ ਦੇ ਅੱਗੇ ਉਹ ਹੁਕਮਨਾਮਾ ਵੀ ਲੈਂਦਾ ਹੈ, ਅਰਦਾਸ ਵੀ ਕਰਦਾ ਹੈ, ਫਿਰ ਉਹ ਆਪਣੀ ਕਿਰਤ ਵੀ ਕਰਦਾ ਹੈ। ਪਰ ਅਸੀਂ ਆਪਣੀ ਸਹੂਲਤ ਲਈ ਕਿਉਂਕਿ ਹੌਲੀ ਅਸੀਂ ਪੱਕੇ ਤੌਰ ਤੇ ਗ੍ਰੰਥੀ ਰੱਖ ਲਏ, ਔਰ ਫਿਰ ਜਦੋਂ ਕੁਝ ਕਮਜ਼ੋਰੀਆਂ ਆਉਂਦੀਆਂ ਨੇ ਜਿਵੇਂ ਰਿਲੀਜੀਅਸ ਕਲਰਜੀ 'ਚ ਆਉਂਦੀਆਂ, ਫਿਰ ਅਸੀਂ ਦੁਖੀ ਵੀ ਹੁੰਦੇ ਹਾਂ ਜੀ, ਦੇਖੋ ਫਲਾਣਾ ਭਾਈ ਉਹ ਵੀ ਤਾਂ ਤੁਹਾਡੇ 'ਚੋਂ ਹੀ ਗਿਆ ਹੋਇਆ ਹੈ, ਔਰ ਜਿਸ ਕਿਸਮ ਦਾ ਵਰਤਾਰਾ ਤੁਸੀਂ ਕਰੋਗੇ ਉਸ ਕਿਸਮ ਦਾ ਹੀ ਜਿਹੜਾ ਉਹ ਜਿਵੇਂ ਪਲੇਟੋ ਨੇ ਕਿਹਾ ਕਿ ਪੀਪਲ ਡਿਜ਼ਰਵ ਦਾ ਪੀਪਲ ਗੈਟ ਦਾ ਲੀਡਰ ਵਟ ਦੇ ਡਿਜ਼ਰਵ। ਸੋ ਇਹੀ ਧਾਰਮਿਕ ਵੀ ਪੱਖ ਤੋਂ ਹੁੰਦਾ। ਸੋ ਇਸ ਹਵਾਲੇ ਨਾਲ ਜਿਵੇਂ ਮੈਂ ਜੇ ਇਸ ਸਵਾਲ ਨੂੰ ਠੀਕ ਸਮਝਿਆ ਹੋਏ ਤੇ ਇਸ ਦਾ ਜਵਾਬ ਇਹ ਹੀ ਹੈ ਕਿ ਕੋਈ ਕਿਸੇ ਦੀ ਲਈ ਸਪੈਸ਼ਲ ਪਾਵਰਸ ਨਹੀਂ ਨੇ। ਹਾਂ, ਹੁਣ ਜਿਵੇਂ ਜੇ ਮੱਕਾ ਔਰ ਮਦੀਨਾ ਜਿਹੜੇ ਉਹਨਾਂ ਮਸੀਤਾਂ ਦੇ ਇਮਾਮ ਨੇ ਜਾਂ ਜਿਹੜੇ ਉੱਥੇ ਜਿਹੜੇ ਨੇ ਖੁਤਬਾ ਦਿੰਦੇ ਨੇ ਜਾਂ ਨਮਾਜ਼ ਲੀਡ ਕਰਦੇ ਨੇ, ਜ਼ਾਹਰ ਹੈ ਉਹ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਜਾਣਗੇ ਤੇ ਉਹਨਾਂ ਦੇ ਕੋਲ ਕੋਈ ਪਾਵਰਸ ਤਾਂ ਨਹੀਂ ਨੇ। ਔਰ ਜਿੰਨੇ ਕਿ ਇਸਲਾਮ ਦੀ ਵੀ ਮੈਨੂੰ ਵੀ ਸਮਝ ਹੈ, ਇਸਲਾਮ ਦੇ ਵਿੱਚ ਵੀ ਕੋਈ ਵਿਚੋਲਾ ਨਹੀਂ ਹੈ ਰੱਬ ਦੇ ਨਾਲ ਮਿਲਾਉਣ ਦੇ ਲਈ। ਉਹਦੇ 'ਚ ਇਹੀ ਕਾਰਨ ਹੈ ਕਿ ਭਾਈ ਨਮਾਜ਼ ਲੀਡ ਕਰਨ ਲਈ ਕੋਈ ਵੀ ਅੱਗੇ ਆ ਕੇ ਲੀਡ ਕਰ ਸਕਦਾ। ਔਰ ਜਿਹੜਾ ਲੇਕਿਨ ਇਸਲਾਮ ਦੀਆਂ ਕਿਉਂਕਿ ਡਿਫਰੈਂਟ ਬ੍ਰਾਂਚਿਸ ਓਵਰ ਏ ਪੀਰੀਅਡ ਆਫ ਟਾਈਮ ਜਿਹੜਾ ਇਮਾਮ ਦਾ ਕਨਸੈਪਟ ਇੱਕ ਹੋਰ ਤਰ੍ਹਾਂ ਨਾਲ ਹੋ ਗਿਆ, ਉਹਨਾਂ ਦੇ ਫਤਵੇ ਜਾਂ ਉਹਨਾਂ ਦੀਆਂ ਪਾਵਰਸ, ਹਾਲਾਂ ਫਤਵੇ ਦਾ ਮਤਲਬ ਓਪੀਨੀਅਨ ਸੀ, ਲੇਕਿਨ ਹੌਲੀ ਇੱਕ ਕਲਾਸ ਐਸੀ ਕ੍ਰੀਏਟ ਹੋਈ ਕਿ ਰਿਲੀਜੀਅਸ ਕਲਰਜੀ ਦੇ ਹੱਥ ਦੇ ਵਿੱਚ ਪਾਵਰ ਆਈ। ਉਸ ਮੈਂ ਡਿਬੇਟ 'ਚ ਨਹੀਂ ਜਾਵਾਂਗਾ ਕਿਉਂਕਿ ਮੈਂ ਕੋਈ ਇਸਲਾਮਿਕ ਸਕਾਲਰ ਨਹੀਂ ਹੈ, ਪਰ ਜਿੰਨੀ ਕੁ ਮੈਨੂੰ ਸਮਝ ਹੈ, ਲੇਕਿਨ ਇਸਲਾਮ ਦੇ ਵਿੱਚ ਵੀ ਕੋਈ ਰੱਬ ਔਰ ਮੁਸਲਮਾਨ ਜਿਹੜਾ ਰੱਬ ਉਸ ਇਸਲਾਮ ਨੂੰ ਮੰਨਣ ਵਾਲਾ ਹੈ ਉਸ ਦੇ ਵਿੱਚ ਵਿਚੋਲਾ ਨਹੀਂ ਹੈ ਕੋਈ ਵੀ, ਔਰ ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਕੋਈ ਵੀ ਨਮਾਜ਼ ਨੂੰ ਲੀਡ ਕਰ ਸਕਦਾ। ਇਸੇ ਤਰ੍ਹਾਂ ਸਿੱਖੀ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਲਫ਼ਜ਼ ਹੀ ਭਾਈ ਹੈ। ਹਾਂ, ਜਿਹੜੇ ਸਾਡੇ ਮੁਕੱਦਸ ਥਾਵਾਂ ਦੇ ਉੱਤੇ ਹਰਮੰਦਰ ਸਾਹਿਬ ਜਾਂ ਅਕਾਲ ਤਖਤ ਜਾਂ ਤਖਤ ਸਾਹਿਬਾਨ ਦੇ ਉੱਤੇ ਜਿਹੜੇ ਗ੍ਰੰਥੀ ਸਿੰਘ ਇਹ ਸੇਵਾ ਨਿਭਾਉਂਦੇ ਨੇ, ਉਹ ਜਦੋਂ ਕਿਤੇ ਬਾਹਰ ਜਾਂ ਦੂਸਰੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਇਹ ਜ਼ਰੂਰ ਸਤਿਕਾਰ ਦਿੱਤਾ ਜਾਂਦਾ ਹੈ ਕਿ ਭਾਈ ਇਹ ਸਾਡੇ ਹਰਮੰਦਰ ਸਾਹਿਬ ਤੋਂ ਆਏ ਨੇ। ਇਸੇ ਅੰਦਾਜ਼ ਦੇ ਵਿੱਚ ਕਿਉਂਕਿ ਪਾਕਿਸਤਾਨ ਦੇ ਜਿਹੜੇ ਬਹੁਤ ਸਾਰੇ ਨੇ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ 'ਚ ਮਖੂਮ ਗ੍ਰੰਥੀ, ਉਹਨਾਂ ਨੂੰ ਤਾਂ ਬਾਹਰ ਨਿਕਲਣ ਦਾ ਮੌਕਾ ਹੀ ਨਹੀਂ ਹੈ। ਔਰ ਲੇਕਿਨ ਜਦੋਂ ਸਿੱਖ ਉੱਥੇ ਜਾਂਦੇ ਨੇ ਜ਼ਿਆਰਤ ਦੇ ਲਈ ਜਾਂ ਦੂਜੇ ਲਈ, ਉਹ ਉਨਾ ਹੀ ਸਤਿਕਾਰ ਉਹਨਾਂ ਨੂੰ ਕਰਦੇ ਨੇ। ਔਰ ਅਸੀਂ ਸਾਡੀ ਤਾਂ ਇਹ ਚਾਹਨਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਸੀਂ ਈਵਨ TV 84 ਦੇ ਮਾਧਿਅਮ ਰਾਹੀਂ, ਕਿਉਂਕਿ ਉੱਥੇ ਕੋਈ ਰੈਗੂਲਰ ਅਜੇ ਤੱਕ ਸਿਸਟਮ ਕੀਰਤਨ ਦਾ ਜਿਵੇਂ ਕਰਤਾਰਪੁਰ ਸਾਹਿਬ ਹੈ, ਸਾਡੀ ਇਹ ਚਾਹਨਾ ਹੈ ਜੇ ਉੱਥੇ ਸਵੇਰ ਤੋਂ ਸ਼ਾਮ ਤੱਕ ਕੀਰਤਨ ਦਾ ਪ੍ਰਬੰਧ ਹੋਏ ਤੇ ਅਸੀਂ TV 84 ਰਾਹੀਂ ਉਹਨੂੰ ਵੀ ਰਿਲੇ ਕਰੀਏ, ਜਿਵੇਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਜਾਂ ਆਉਣ ਵਾਲੇ ਪੀਰੀਅਡ ਸੀਸਗੰਜ ਦਿੱਲੀ ਤੋਂ ਪਲਾਨ ਕਰ ਰਹੇ। ਸੋ ਕੋਈ ਆਰਡੇਨਡ ਪ੍ਰੀਸਟਲੀ ਕਲਾਸ ਨਹੀਂ ਹੈ। ਹੁਣ ਮੈਂ ਜਿਹੜੇ ਵੱਡੇ ਸਿੱਖ ਸਕਾਲਰ ਹੋਏ ਨੇ ਸਰ ਕਪੂਰ ਸਿੰਘ, ਉਹਨਾਂ ਦੇ ਲਫ਼ਜ਼ ਦੁਆਰਾ ਆ ਰਹੇ ਕਿ there is no ordained priestly class in Sikhism। ਪ੍ਰੀਸਟਲੀ ਕਲਾਸ ਦਾ ਕੋਈ ਕਨਸੈਪਟ ਨਹੀਂ ਹੈ। ਔਰ ਇਹ ਵਕਤ ਨਾਲ ਇਹ ਜਿਹੜੇ ਬਣ ਵੀ ਗਏ ਨੇ, ਇਹ ਵੀ ਸਾਡਾ ਵਿਸਲਾਪਨ ਹੈ। ਨਹੀਂ ਤਾਂ ਇੱਕ ਸਿੱਖ ਆਪਣਾ ਕੰਮ ਵੀ ਕਰਦਾ ਸੀ, ਕਿਰਤ ਵੀ ਕਰਦਾ ਹੈ, ਟੱਬਰ ਵੀ ਪਾਲਦਾ ਹੈ, ਔਰ ਉਹ ਗੁਰੂ ਦੀ ਹਜ਼ੂਰੀ 'ਚ ਜਾ ਕੇ ਗੁਰੂ ਦੀ ਬਾਣੀ ਵੀ ਪੜ੍ਹਦਾ ਹੈ, ਸੁਣਾਉਂਦਾ ਹੈ, ਕੋਈ ਵੀ ਉਹਨੂੰ ਸੁਣਾ ਸਕਦਾ ਹੈ। ਔਰ ਇਹ ਕੋਈ ਨਹੀਂ ਹੈ ਕਿ ਵੀ, ਔਰ ਇਹੀ ਕਾਰਨ ਹੈ ਜਿਹੜੀ ਪ੍ਰੀਸਟਲੀ ਕਲਾਸ ਹੈ ਜਾਂ ਜਿਵੇਂ ਜੇ ਤੁਸੀਂ ਕਲਰਜੀ ਦੇਖੋ, ਉਹਨਾਂ ਦੇ ਆਪਣੇ ਸੈਟ ਆਫ ਰੂਲਸ ਨੇ, ਪਰ ਸਾਡੀ ਇੱਕੋ ਹੀ ਰਹਿਤ ਮਰਿਆਦਾ ਹੈ। ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਕਹਿੰਦੇ ਹਾਂ, ਉਹਦੇ 'ਚ ਕੋਈ ਗ੍ਰੰਥੀਆਂ ਰਾਗੀਆਂ ਦੀ ਮਰਿਆਦਾ ਵੱਖਰੀ ਨਹੀਂ ਰੱਖੀ ਹੋਈ ਜਾਂ ਉਹਨਾਂ ਦਾ ਸਟੇਟਸ ਵੱਖਰਾ ਨਹੀਂ ਰੱਖਿਆ ਹੋਇਆ। ਉਹਨਾਂ ਤੋਂ ਵੀ ਉਹੀ ਬਿਹੇਵੀਅਰ ਦੀ ਆਸ ਹੈ ਜੋ ਹਰ ਸਿੱਖ ਤੋਂ ਹੈ ਕਿ ਉਹਨੇ ਆਪਣਾ
ਜੀਵਨ ਕਿਵੇਂ ਜਿਉਣਾ ਹੈ। ਸੋ ਕੋਈ ਆਰਡੇਨਡ ਪ੍ਰੀਸਟਲੀ ਕਲਾਸ ਨਹੀਂ ਹੈ ਜਿਹੜਾ ਰੱਬ ਦੇ ਨਾਲ, ਔਰ ਇਹੀ ਗੁਰੂ ਕਲਗੀਧਰ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਹੁਕਮ ਕੀਤਾ ਹੈ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਅੱਛਾ। ਜਦੋਂ ਅਸੀਂ ਪਰਚਾ ਸ਼ਬਦ ਕਾ ਕਹਿੰਦੇ ਹਾਂ, ਜ਼ਾਹਰ ਹੈ ਸ਼ਬਦ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ, ਔਰ ਉਹਦੇ 'ਚ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਔਰ ਹਰ ਸਿੱਖ ਨੂੰ ਇਹ ਹੱਕ ਹੈ, ਮਰਦ ਜਾਂ ਔਰਤ, ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕਦਾ ਹੈ। ਉਹ ਉਦੋਂ ਗ੍ਰੰਥੀ ਰੂਪ 'ਚ ਹੀ ਹੁੰਦਾ ਜਦੋਂ ਗ੍ਰੰਥ ਨੂੰ ਪੜ੍ਹ ਰਿਹਾ ਹੁੰਦਾ ਹੈ। ਔਰ ਕੋਈ ਸਪੈਸ਼ਲ ਕਲਾਸ ਐਗਜ਼ਿਸਟ ਨਹੀਂ ਕਰਦੀ ਕਿ ਕੋਈ ਖਾਸ ਥਾਂ ਤੇ ਬੈਠਾ ਹੈ ਗ੍ਰੰਥੀ ਜਿਹੜਾ ਉਹਦਾ ਕੋਈ ਆਰਡਰ ਚੱਲਦਾ ਜਾਂ ਦੂਜਾ। ਬਾਕੀ ਸਰਬੱਤ ਖਾਲਸਾ ਦਾ ਕਾਨਸੈਪਟ ਜਿਹਦੇ ਰਾਹੀਂ ਡਿਸੀਜਨ ਮੇਕਿੰਗ ਹੁੰਦੀ ਸੀ, ਅੱਜ ਜਦੋਂ ਇੰਸਟੀਟਿਊਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਕਮਨਾਮਿਆਂ ਦੇ ਨਾਂ ਥੱਲੇ ਜਾਂ ਦੂਜਾ, ਉਹ ਮੋਰ ਜਿਹੜਾ ਹੈ ਉਹ ਡੀਟੇਲਡ ਮੰਗਦਾ ਹੈ ਕੁਐਸਚਨ ਦੀ। ਪਰ ਮੈਂ ਸਿੰਪਲੀ ਕਹਿਣਾ ਚਾਹੁੰਦਾ ਕਿ देयर इज नो ऑर्डेन्ड ਪ੍ਰੀਸਟਲੀ ਕਲਾਸ ਇਨ ਸਿੱਖਿਜ਼ਮ। ਸਭ ਤੋਂ ਵੱਡਾ ਆਨਰ ਭਾਈ ਹੈ, ਭਰਾ ਭੈਣ, ਔਰ ਇਹੀ ਸਾਡਾ ਇਸ ਦੇ ਉੱਤੇ ਜਿਹੜਾ ਉਹ ਮਜ਼ਹਬੀ ਮੌਕਫ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।